ATRI ਦਾ ਨਵਾਂ ਸਰਵੇ ਆਇਆ ਆ, ਉਹਦੇ ਵਿੱਚ ਡਰਾਈਵਰਸ ਤੇ ਕੈਰੀਅਰਸ ਦੇ ਟੌਪ ਕੀ ਇਸ਼ੂ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਹੁਣ ਜਿਹੜੇ ਆਏ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਹਿੰਦੇ ਭਈ ਨੰਬਰ 1 ਜਿਹੜਾ ਤੇ ਨੰਬਰ 3 ਇਸ਼ੂ ਇਹ ਕੀ ਹੈਗਾ, ਨੰਬਰ 1 ਪਾਰਕਿੰਗ ਇਸ਼ੂ ਆਇਆ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ, ਤੇ ਨੰਬਰ 2 ਡਰਾਈਵਰ ਕੰਪਨਸੇਸ਼ਨ, ਨੰਬਰ 3 ਜਿਹੜਾ ਹੈਗਾ ਆ ਇਕੋਨਮੀ ਆ, ਤੇ ਨੰਬਰ 4 ਡਿਟੈਂਸ਼ਨ ਡਿਲੇ ਐਟ ਕਸਟਮਰ ਫੈਸਿਲਿਟੀਜ਼, ਨੰਬਰ 5 ਸਪੀਡ ਲਿਮਟਰਸ, 6 ਦੇ ਉੱਤੇ ਬ੍ਰੋਕਰ ਇਸ਼ੂ, 7 ਦੇ ਉੱਤੇ ELD ਮੈਂਡੇਟ, 8 ਦੇ ਉੱਤੇ ਫਿਊਲ ਪ੍ਰਾਈਸਸ। ਫਿਊਲ ਪ੍ਰਾਈਸਸ ਪਿਛਲੇ ਸਾਲ ਨੰਬਰ 2 ਦੇ ਉੱਤੇ ਸੀ ਗੈਸ ਦੀਆਂ, ਹੁਣ ਇਹ ਨੰਬਰ 8 ਤੇ ਚਲਾ ਗਿਆ। ਨੰਬਰ 9 ਦੇ ਉੱਤੇ ਆਟੋਨੋਮਸ ਟਰੱਕਸ ਆ, ਤੇ ਨੰਬਰ 10 ਦੇ ਉੱਤੇ ਡਰਾਈਵਿੰਗ ਟ੍ਰੇਨਿੰਗ ਸਟੈਂਡਰਡਸ ਹੈਗੇ ਆ। ਸੋ ਇਹ ਜਿਹੜੇ ਇਹ ਇਸ਼ੂਜ਼ ਆ, ਇਹ 2024 ਦੇ ਵਿੱਚ ਟਰੱਕਿੰਗ ਦੇ ਮੇਨ ਜੋ ਆਏ ਹੈਗੇ। ਜੀ ਰਮਨ ਜੀ। ਬਿਲਕੁਲ ਜੀ, ਜਿਹੜਾ ਪਾਰਕਿੰਗ ਦਾ ਮੁੱਦਾ ਹੈਗਾ ਡੈਫੀਨੇਟਲੀ 100% ਇਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਮੁੱਦਾ ਹੈਗਾ, ਔਰ ਬਹੁਤ ਜ਼ਿਆਦਾ ਔਖਾ ਹੈਗਾ ਪਾਰਕਿੰਗ ਦਾ, ਕਿਉਂਕਿ ਸਾਰਾ ਦਿਨ ਟਰੱਕ ਚਲਾ ਕੇ ਜੇ ਸ਼ਾਮ ਨੂੰ ਬੰਦੇ ਨੂੰ ਪ੍ਰੋਪਰ ਪਾਰਕਿੰਗ ਨਹੀਂ ਮਿਲਦੀ ਤਾਂ ਬਹੁਤ ਦੁਖੀ ਹੁੰਦਾ। ਪਰ ਇਹਦੇ ਵਿੱਚ ਸਾਰੇ ਟਰੱਕਰਸ ਨੂੰ ਇਹ ਬੇਨਤੀ ਆ ਕਿ ਤੁਸੀਂ ਆਪਣਾ ਟ੍ਰਿਪ ਜਿਹੜਾ ਆ ਉਹ ਪਲਾਨ ਕਰਕੇ ਚੱਲੋ। ਟ੍ਰਿਪ ਪਲਾਨ ਕਰਕੇ ਚੱਲਦੇ ਆ ਤੇ ਟ੍ਰਿਪ ਨੂੰ ਪ੍ਰੋਪਰ ਢੰਗ ਦੇ ਨਾਲ ਤੁਸੀਂ ਪ੍ਰੋਪਰ ਆਵਰਸ ਚਲਾਉਣੇ ਆ, ਤੇ ਤੁਹਾਨੂੰ ਜਿਹੜੀ ਆ ਪਾਰਕਿੰਗ ਮਿਲਦੀ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ। ਜਦੋਂ ਅਸੀਂ ਐਗਜ਼ੌਸਟ ਹੋ ਜਾਂਦੇ ਆ, ਓਵਰ ਆਵਰਸ ਚਲਾਉਣੇ ਹੈਗੇ ਆ। ਇੱਕ ਮੈਂ ਕਿਸੇ ਥਾਂ ਰਾਜਕਰਨ ਇਹ ਪੜ੍ਹ ਰਿਹਾ ਸੀ ਇਹ ਗੱਲ ਕਿ ਇਹ ਟਰੱਕਿੰਗ ਕਿੱਤਾ ਇੱਕ ਐਸਾ ਹੈਗਾ ਜਿਹਦੇ ਵਿੱਚ ਕਿ ਅਸੀਂ 100 ਘੰਟੇ ਕੰਮ ਕਰਦੇ ਆ ਵੀਕ ਦੇ ਵਿੱਚ, ਤੇ ਲੀਗਲੀ ਦਿਖਾਈ ਦੇ ਆ ਕਿ ਮੈਂ 70 ਕੀਤੇ ਆ, ਤੇ ਪੇ 40 ਦੇ ਹੁੰਦੇ ਆ। ਠੀਕ ਹੈ ਨਾ। ਸੋ ਇਹ ਇੱਕ ਐਸਾ ਕਿੱਤਾ ਹੈਗਾ ਜਿਹਦੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਡਾਊਨਗ੍ਰੇਡ ਕਰੀ ਜਾ ਰਹੇ ਆ। 100 ਘੰਟੇ ਕੰਮ ਕਰਕੇ ਲੀਗਲ 70 ਦਿਖਾਉਣੇ ਆ, ਤੇ ਉਸ ਤੋਂ ਬਾਅਦ 40 ਦੇ ਪੈਸੇ ਮਿਲਦੇ ਆ। ਸੋ ਜਿਹੜੀ ਇਹ ਚੀਜ਼ ਹੈਗੀ ਆ, ਇਹ ਚੀਜ਼ ਬਿਲਕੁਲ ਕਰੈਕਟ ਹੈਗੀ ਆ, ਰਾਈਟ ਹੈਗੀ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਪਾਰਕਿੰਗ ਦਾ ਜਿਹੜਾ ਮੁੱਦਾ ਹੈਗਾ, ਕਿਉਂਕਿ ਖਾਸ ਕਰਕੇ ਜਿਹੜੇ ਸਾਡੇ ਵੈਸਟ ਕੋਸਟ ਦੇ ਡਰਾਈਵਰਸ ਹੈਗੇ ਆ, ਵੈਸਟ ਕੋਸਟ ਹੈਗਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੈਸਟ ਕੋਸਟ ਨੂੰ ਪਾਰਕਿੰਗ ਦੀ ਪ੍ਰੋਬਲਮ ਇਸ਼ੂ ਜ਼ਿਆਦਾ ਆਉਂਦਾ ਹੈ ਜੀ ਈਸਟ ਕੋਸਟ ਨਾਲੋਂ, ਕਿਉਂਕਿ ਈਸਟ ਕੋਸਟ 3 ਘੰਟੇ ਪਹਿਲਾਂ ਸ਼ੁਰੂ ਕਰਦਾ ਡਰਾਈਵਰ ਦੇ, ਆਪਣੇ ਡਰਾਈਵਰ ਨੂੰ 3 ਘੰਟੇ ਪਹਿਲਾਂ ਉਹ ਬੰਦ ਕਰ ਦਿੰਦਾ ਟਰੱਕ ਚਲਾਉਣਾ। ਸੋ ਇਸ ਕਰਕੇ ਪਾਰਕਿੰਗ ਜਿਹੜੀ ਆ ਵੈਸਟ ਕੋਸਟ ਦੇ ਡਰਾਈਵਰ ਨੂੰ ਆਲਵੇਜ਼ ਸ਼ਾਰਟੇਜ ਰਹਿੰਦੀ ਆ, ਆਲਵੇਜ਼ ਕੰਮ ਜਿਹੜਾ ਘੱਟ ਰਹਿੰਦਾ ਹੈਗਾ। ਪਰ ਹੁਣ ਕਈ ਵਾਰੀ ਦੇਖੀਦਾ ਵੀ ਆ ਕਿ ਖਾਸ ਕਰਕੇ ਸਾਡੇ ਕੈਲੀਫੋਰਨੀਆ ਦੇ ਵਿੱਚ ਜੇ ਦੇਖਿਆ ਜਾਵੇ, ਹਾਈਵੇ 5 ਦੇ ਉੱਤੇ ਜਿੰਨੇ ਰੈਸਟ ਏਰੀਆ ਸਾਰੇ ਬੰਦ ਪਏ ਆ, ਮਲਟੀਪਲ ਰੈਸਟ ਏਰੀਆ ਜਿਹੜੇ ਬੰਦ ਪਏ ਆ। ਪਰ ਆਈ ਡੋਂਟ ਨੋ ਕਿ ਗਵਰਨਮੈਂਟ ਨੂੰ ਕੀ ਚਾਹੀਦਾ ਉਹਨਾਂ ਦੇ ਲਈ, ਜਾਂ ਕੀ ਕਰਨਾ ਉਹਨਾਂ ਨੂੰ ਪੈਣਾ ਆ, ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਇਹ ਨਹੀਂ ਕਰ ਰਹੇ ਹੈਗੇ। ਖਾਸ ਕਰਕੇ ਬਾਹਰਲੀਆਂ ਸਟੇਟਾਂ ਦੇ ਵਿੱਚ ਜੇ ਕਹਾਂ ਟੈਕਸਸ, ਫਲੋਰੀਡਾ, ਹੋਰ ਜਿਹੜੀਆਂ ਵੱਡੀਆਂ ਸਟੇਟਾਂ ਹੈਗੀਆਂ, ਉਹਨਾਂ ਦੇ ਵਿੱਚ ਜਿਹੜੇ ਰੈਸਟ ਏਰੀਆਜ਼ ਹੈਗੇ ਆ ਬਹੁਤ ਐਲੀਗੈਂਟ, ਬਹੁਤ ਵੱਡੇ ਰੈਸਟ ਏਰੀਆਜ਼ ਆ। ਉਹਨਾਂ ਨੇ ਐਕਚੁਅਲੀ ਜਿਹੜੇ ਆਪਣੇ ਹਰੀਕੇਨ ਜਿਹੜੇ ਆ ਉਹ ਮਤਲਬ ਕਿ ਸ਼ੈਲਟਰ ਵੀ ਯੂਜ਼ ਕਰਦੇ ਉਹਨਾਂ ਨੂੰ, ਟਰੱਕ ਸਟਾਫ ਨੂੰ, ਪਰ ਬਹੁਤ ਵਧੀਆ ਬਣੇ ਹੋਏ ਆ। ਪਰ ਆਪਣਾ ਟ੍ਰਿਪ ਪਲਾਨ ਕਰਕੇ ਚੱਲੋ, ਟ੍ਰਿਪ ਪਲਾਨ ਕਰਕੇ ਚੱਲੋ, ਤਾਂ ਕਿ ਤੁਸੀਂ ਮੌਕੇ ਤੇ ਜਿਹੜਾ ਆ ਉਹ ਆਪਣੇ ਜਿੱਥੇ ਤੁਸੀਂ ਮਿਥਿਆ ਉੱਥੇ ਤੁਸੀਂ ਪਹੁੰਚ ਸਕੋ। ਤੇ ਰਾਜਕਰਨ ਅੱਜ ਦਾ ਇੱਕ ਹੋਰ ਜਿਹੜਾ ਮੈਂ ਮੁੱਦਾ ਜਿਹੜਾ ਹਾਈਲਾਈਟ ਕਰਨਾ ਚਾਹੁੰਦਾ ਉਹ ਹੈਗਾ ਕਿ ਜਿਹੜਾ ਅਗੇਨ ਫਰਾਡ ਜਿਹੜਾ ਚੱਲ ਰਿਹਾ ਹੈਗਾ, ਜਾਂ ਬਲਾਈਂਡ ਸ਼ਿਪਮੈਂਟ ਚੱਲ ਰਹੀਆਂ ਹੈਗੀਆਂ, ਜਾਂ ਤੁਹਾਡੇ ਨਾਂ ਦੇ ਲੋਡ ਬੁੱਕ ਹੋ ਰਹੇ ਹੈਗੇ ਆ, ਬਹੁਤ ਜ਼ਿਆਦਾ ਵੱਡਾ ਇਸ਼ੂ ਚੱਲ ਰਿਹਾ ਹੈਗਾ। ਔਰ ਕੱਲ ਵੀ ਕਾਲ ਆਈ ਸੀ ਬਈ ਸਾਡੇ ਕੋਲੋਂ ਟਰੱਕ ਦੀ ਕੈਬ ਕਾਰਡ ਮੰਗਿਆ ਜਾ ਰਿਹਾ ਆ। ਸੋ ਇਸੇ ਕਰਕੇ ਹੀ ਚੀਜ਼ਾਂ ਜਿਹੜੀਆਂ ਸਟ੍ਰਿਕਟ ਹੋ ਰਹੀਆਂ, ਡੇ ਬਾਈ ਡੇ ਐਵਰੀ ਬ੍ਰੋਕਰ ਸਟ੍ਰਿਕਟ ਹੋ ਰਿਹਾ ਹੈਗਾ। ਹੋਰ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ ਉਹ ਹੈਗੀਆਂ ਕਿ ਅਸੀਂ ਫੈਕਟਰਿੰਗ ਕਰਵਾਉਂਦੇ ਹੈਗੇ ਆ। ਫੈਕਟਰਿੰਗ ਦੇ ਵਿੱਚ ਜਦੋਂ ਅਸੀਂ ਕ੍ਰੈਡਿਟ ਚੈੱਕ ਕੀਤਾ ਸੀਗਾ ਉਦੋਂ 20 ਸੀਗਾ, ਜਿੱਦਣ ਸਾਡੀ ਸ਼ਿਪਮੈਂਟ ਦੀ ਉਹਨਾਂ ਨੂੰ ਉਹ ਗਈ ਆ, ਇਨਵੋਇਸ ਗਈ ਆ, ਉਦੋਂ ਉਹਨਾਂ ਨੇ ਡਿਨਾਈ ਕਰਤਾ। ਸੋ ਇਹ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਬਿਜ਼ਨਸ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਕਿ ਕੀ ਚੱਲ ਰਿਹਾ ਹੈਗਾ। ਜਦੋਂ ਤੁਸੀਂ ਫੈਕਟਰਿੰਗ ਨੂੰ ਇਨਵੋਇਸ ਸਬਮਿਟ ਕਰ ਦਿੰਦੇ ਆ, ਉਸ ਤੋਂ ਬਾਅਦ ਤੁਹਾਡਾ
ਕੰਮ ਖਤਮ ਨਹੀਂ ਹੋ ਜਾਂਦਾ ਕਿ ਚਲੋ ਮੈਨੂੰ ਪੈਸੇ ਮਿਲ ਗਏ, ਗੱਲ ਖਤਮ ਹੋ ਗਈ। ਉਹ ਤੁਸੀਂ ਉਸ ਬ੍ਰੋਕਰ ਨੂੰ ਫੋਲੋ ਕਰੋ, ਉਸ ਬ੍ਰੋਕਰ ਨੂੰ ਕਾਲ ਕਰੋ ਤਾਂ ਕਿ ਉਹ ਤੁਹਾਡੀ ਪੇਮੈਂਟ ਟਾਈਮ ਨਾਲ ਭੇਜ ਸਕੇ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਜੇ ਤੁਹਾਨੂੰ 30 ਡੇਜ਼ ਤੋਂ ਬਾਅਦ ਪੇਮੈਂਟ ਨਹੀਂ ਆ ਰਹੀ ਹੈਗੀ, ਦੈਟ ਮੀਨਸ ਸਮਥਿੰਗ ਇਜ਼ ਸਮਵੇਅਰ ਰੋਂਗ, ਠੀਕ ਹੈ ਨਾ। ਉਹਦੇ ਉੱਤੇ ਚੜ ਕੇ ਰਹੋ ਉਸ ਇਨਵੌਇਸ ਤੇ, ਤਾਂ ਕਿ ਤੁਸੀਂ ਟਾਈਮ ਸਿਰ ਪੈਸੇ ਲੈ ਸਕੋ। ਬਹੁਤ ਜਿਹੜੀਆਂ ਸਿਚੁਏਸ਼ਨ ਆ ਟਰੱਕਿੰਗ ਦੇ ਵਿੱਚ ਇਸ ਕਰਕੇ ਬਣ ਰਹੀਆਂ ਕਿਉਂਕਿ ਅਣਗਹਿਲੀ ਬਹੁਤ ਜ਼ਿਆਦਾ ਕੀਤੀ ਜਾਂਦੀ ਆ। ਸੋ ਧਿਆਨ ਦੇ ਨਾਲ ਕੰਮ ਕਰੋ, ਸੋਚ ਕੇ ਕੰਮ ਕਰੋ ਤੇ ਫੋਕਸ ਰਹੋ। ਜੀ ਬਿਲਕੁਲ ਜੀ, ਸਕੈਮ ਜਿਹੜੇ ਉਹ ਬਹੁਤ ਜ਼ਿਆਦਾ ਨੇ ਤੇ ਫਰਾਡ ਬਹੁਤ ਜ਼ਿਆਦਾ ਨੇ ਤੇ ਕੰਮ ਵਧਿਆ ਬਹੁਤ ਪਿਆ ਆ ਤੇ ਜਿਹੜਾ ਬਚ ਕੇ ਫੂਕ ਫੂਕ ਕੇ ਕਦਮ ਜਿਹੜੀ ਉਹ ਰੱਖਣ ਵਾਲੀ ਗੱਲ ਹੈਗੀ ਆ। ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ